अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਤੇ ਦੋਸਤੋ ਇਹ ਵੀਡੀਓ ਜਨਾਬ ਸਪੈਸ਼ਲੀ ਕਿਸਾਨ ਆਰਟੀਜ਼ਨ ਟਰੈਕਟਰ ਪਾਰਟਸ ਫੇਸਬੁੱਕ ਪੇਜ ਵਾਸਤੇ ਬਣਾਈ ਜਾ ਰਹੀ ਹੈ। ਤੇ ਦੋਸਤੋ ਅੱਜ ਫਿਰ ਜਨਾਬ ਆਲੂ ਦੀ ਕਟਾਈ ਸ਼ੁਰੂ ਹੋਈ ਹੈ ਸਾਡੇ ਇਲਾਕੇ ਵਿੱਚ ਤੇ ਤੁਹਾਨੂੰ ਵਿਖਾਣੇ ਹੈ 85 ਦੀ ਪਰਫਾਰਮੈਂਸ ਤੇ ਆਲੂਆਂ ਬਾਰੇ ਕੁਝ ਨਾ ਕੀ ਰੇਟ ਸੌਦਾ ਹੋਇਆ ਹੈ। ਆਓ ਚਲੀਏ ਜਨਾਬ। ਤੇ ਦੋਸਤੋ ਆਪਾਂ ਜਨਾਬ ਕਿਸਾਨ ਭਾਈ ਦੇ ਨਾਲ ਗੱਲ ਕਰਨੇ ਹੈ ਜਿਹੜੇ ਮਾਲਕ ਹੈਗੇ ਨੇ ਇਸ ਫੀਲਡ ਦੇ ਤੇ ਇਹ ਆਲੂ ਉਹਨਾਂ ਦੇ ਨੇ। अस्सलाम वालेकुम भाईजान, वालेकुम सलाम। ਕੀ ਹਾਲ ਚਾਲ ਨੇ? ठीक ठाक जी। ਕੀ ਨਾਂ ਤੁਹਾਡਾ? मोहम्मद खान जी। ਮੁਹੰਮਦ ਖਾਨ। ਹੋਰ ਸੁਣਾਓ, ਫਿਟ ਫਾਟ ਹੋ? बिल्कुल ठीक। ਕਿੰਨੇ ਕਿੱਲੇ ਲਾਏ ਹੋਏ ਨੇ ਆਲੂ? आलू 5 एकड़ जी। 25 ਕਿੱਲੇ। ਇਹ ਕਿਹੜੇ ਹੈਗੇ ਨੇ? ये मजीका ਮਜ਼ੀਕਾ। जी। ਤੇ ਇਹ ਕਿੰਨੇ ਦਿਨਾਂ ਦੇ ਆਪਾਂ ਪੱਟਦੇ ਪਏ ये ਹਾਂ? 80 दिना दे। 80 ਦਿਨ ਦੇ ਹੋ ਗਏ ਨੇ। हां जी 80 दिन। ਤੇ ਝਾੜ ਕਿੰਨਾ ਕੁ ਨਿਕਲਦਾ ਪਿਆ ਹੈ? 80 बोरी 80 ਬੋਰੀ ਨਿਕਲਦੀ ਪਈ ਹੈ। ਹਾਂਜੀ। ਤੇ ਕੀ ਰੇਟ ਵੇਚਿਆ ਹੈ? 1800। 1800 ਦੀ ਬੋਰੀ ਵੇਚ ਦਿੱਤੀ ਹੈ। ਹਾਂਜੀ। ਇੱਕ ਬੋਰੀ ਤੇ ਆਪਣਾ ਖਰਚਾ ਕਿੰਨਾ ਲੇਬਰ ਦਾ ਆਉਂਦਾ ਪਿਆ ਹੈ? ਪਟਾਈ ਸਮੈਦ ਦੀ 65 ਰੁਪਏ। 65 रुपए लेबर ਦਾ ਖਰਚਾ, 40 रुपया ट्रैक्टर ਦਾ ਖਰਚਾ। ਨਹੀਂ ਮਤਲਬ ਵੈਸੇ ਇੱਕ ਕਿੱਲੇ ਤੇ 100 रुपया ਇੱਕ ਬੋਰੀ ਦਾ 100 ਹਾਂ ਇੱਕ ਬੋਰੀ ਦਾ 100 ਰੁਪਏ ਮਤਲਬ ਖਰਚਾ ਆ ਗਿਆ ਤੇ 1800 ਦੀ ਬੋਰੀ ਹਾਂਜੀ, 1800 1700 ਚ ਪੈ ਜਾਸੀ। ਹਾਂਜੀ 1700। 1700 ਤੇ ਇਹ ਜਿਹੜੀ ਆਪਾਂ ਜ਼ਮੀਨ ਲਈ ਹੋਈ ਆਪਣੀ ਹੈ ਠੇਕੇ ਦੀ? ਜ਼ਾਤੀ ਹੈ। ਜ਼ਾਤੀ ਜ਼ਮੀਨ ਹੈ, ਮਤਲਬ ਠੇਕੇ ਵਾਲਾ ਦਾ ਰੌਲਾ ਹੀ ਕੋਈ ਨਹੀਂ, ਨਹੀਂ। ਠੇਕੇ ਤੁਸੀਂ ਮੈਨੂੰ ਦੱਸੋ ਜਿਹੜੇ ਆਲੂ ਆਪਣੇ ਪਿੱਛੇ ਤੇ ਖੜੇ ਨੇ ਹਾਂਜੀ। ਕਿਸੇ ਨੇ ਖਾਦ ਖੁਦ ਲਾਉਣ ਦੀ ਜ਼ਰੂਰਤ ਹੈ? ਕੋਈ ਨਹੀਂ, ਨਹੀਂ ਉਹ ਪੂਰੀ ਹੋ ਗਈ। ਖਾਦ ਪੂਰੀ ਹੋ ਗਈ ਤੇ ਅੱਗੋਂ ਮੱਕੀ ਲੱਗਣੀ ਹੈ ਮੱਕੀ ਲੱਗਣੀ ਹੈ ਤੇ ਕਣਕ ਲਾਈ ਹੋਈ ਹੈ। ਕਣਕ ਲਾਈ ਹੋਈ ਹੈ। ਕਣਕ ਨੂੰ ਖਾਦ ਦੂਸਰਾ ਪਾਣੀ ਲਾ ਲਿਆ ਹੈ? ਲਾ ਲਿਆ ਨਹੀਂ, ਪਹਿਲਾਂ ਲਾ ਲਿਆ। ਪਹਿਲੇ ਲਾ ਲਿਆ, ਦੂਸਰਾ ਲਗਾਉਣਾ ਦੂਸਰਾ ਹੈ। ਲਗਾਉਣਾ। ਤੇ ਯੂਰੀਆ ਦੀ ਕੀ ਪੋਜੀਸ਼ਨ ਹੈ? ਯੂਰੀਆ ਮਿਲਦੀ ਨਹੀਂ, ਲਾਈਏ ਕਿੱਥੋਂ? ਯੂਰੀਆ ਕਿਉਂ ਨਹੀਂ ਲੱਭਦੀ ਵੀ? ਕੀ ਵਜ੍ਹਾ ਹੈ? ਰੇਟ ਹੀ ਬੜਾ ਮਹਿੰਗਾ ਆਂਦੇ ਨੇ। ਕਿੰਨਾ ਕੁ? ਉਹ ਆਂਦੇ 2500 ਦੀ ਲੈ ਜਾਓ ਮਿਲਦੀ ਹੈ ਤੇ 1870 ਰੁਪਇਆ ਰੇਟ ਹੈ। ਅੱਛਾ 2500 ਨੂੰ ਮੁੜ ਹਰ ਜਗ੍ਹਾ ਤੇ ਦਸਤਿਆਬ ਹੈ ਹਾਂ ਤੇ ਜਿੱਥੇ ਜਾਈਏ ਉਹਨੇ 2500 ਰੇਟ ਹੈ, 2500 ਦੇਣੇ ਆ। ਅੱਛਾ ਇਹ ਜਿਸ ਤਰੀਕੇ 2500 ਗੱਲ ਕਰ ਰਹੇ ਹੋ ਯੂਰੀਆ ਦੇ ਬਾਰੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਫਲਾਣੀ ਜਗ੍ਹਾ ਤੋਂ ਲੱਭ ਜੈਸੀ ਰਕਸ਼ੇ ਵਾਲੇ ਨੂੰ ਚਲੇ ਜਾਂਦੇ ਨੇ ਤੇ ਹਕੂਮਤ ਦੇ ਜਿਹੜੇ ਬੰਦੇ ਹੈਗੇ ਨੇ ਹਕੂਮਤੀ ਮਸ਼ੀਨਰੀ ਉਹਨਾਂ ਨੂੰ ਨਹੀਂ ਲੱਭਦੀ ਪਈ? ਉਹ ਕਹਿੰਦੇ ਨੇ ਹੈ ਹੀ ਕੋਈ ਨਹੀਂ, ਲੁਕਾਈ ਬੈਠੇ ਨੇ। ਲੁਕਾਈ ਬੈਠੇ, ਜ਼ਖੀਰਾ ਅੰਦੋਜ਼ੀ ਕੀਤੀ ਬੈਠੇ ਨੇ। ਹਾਂਜੀ ਅੱਛਾ ਤੇ ਇਹਦਾ ਮਤਲਬ ਇੱਕ ਮਿੰਟ, ਅੱਛਾ ਮੈਨੂੰ ਪਹਿਲੇ ਇਹ ਦੱਸ ਵੀ ਇਹਦਾ ਆਪਣੀ ਫਸਲ ਤੇ ਕਿੰਨਾ ਕੁ ਅਸਰ ਪਵੇਗਾ ਤੇ ਝਾੜ ਤੇ ਕਿੰਨਾ ਫਰਕ ਪਵੇਗਾ, ਖਾਸ ਕਰਕੇ ਕਣਕ ਦੇ? ਸਾਰਾ ਵਿਕਾਰ ਹੀ ਕੰਮ ਜਾਣਾ ਹੈ, ਖਾਦ ਨਾ ਮਿਲੇ। ਮਤਲਬ ਇਹ ਕਿੰਨਾ ਝਾੜ ਘਟ ਜੂਸੀ ਕਣਕ ਦਾ? ਇਹ ਮਸਲਾ ਨੇ ਵੀ ਜਿੱਥੇ 50 ਮਣ ਝੜਦੀ ਹੈ ਹਾਂ ਇਹ 20 ਮਣ ਸਾਡੇ ਇੱਥੇ ਆਵੇਗੀ। 20 ਮਣ ਅਰਥੀ ਆਵੇਗੀ। ਹਾਂਜੀ ਤੇ ਕੀ ਰਿਕੁਐਸਟ ਕਰੋਗੇ ਹੁਕੂਮਤ ਨਾਲ? ਰਿਕੁਐਸਟ ਇਹ ਹੀ ਹੈ ਵੀ ਫਿਰ ਸਾਰਾ ਖਾਤਾ ਐਵੇਂ ਹੀ ਗਿਆ। ਅੱਛਾ ਸਹੀ ਹੋ ਗਿਆ, ਮਤਲਬ ਵੀ ਆਪਾਂ ਕਣਕ ਵਾਸਤੇ ਤਾਂ ਆਪਾਂ ਜ਼ਲੀਲ ਹੁੰਦੇ ਪਏ ਹਾਂ ਬੜੇ ਜ਼ਲੀਲ ਹੋਏ। ਕਿਉਂਕਿ ਕਣਕ ਨੂੰ ਦੂਸਰੇ ਪਾਣੀ ਦੀ ਜ਼ਰੂਰਤ ਹੈ, ਹਾਂਜੀ ਬੜੀ ਅੱਛਾ ਜ਼ਰੂਰਤ ਹੈ। ਇਹ ਮੱਕੀ ਕਦੋਂ ਬੀਜਣੀ ਹੈ, ਕਿੰਨੇ ਮਹੀਨੇ ਬਾਅਦ? ਬੀਜਣੀ ਹੈ ਪਹਿਲੇ ਮਹੀਨੇ 10 ਤਰੀਕ ਨੂੰ। ਜਨਵਰੀ ਦੀ 10 ਤੋਂ ਹਾਂਜੀ। ਬਿਜਾਈ ਸ਼ੁਰੂ ਕਰ ਦੇਣੀ। ਬਿਜਾਈ ਸ਼ੁਰੂ। ਇਹਨੂੰ ਖਾਦ ਕਿਹੜੀ ਤਰੀਕ ਪਵੇਗੀ, ਯੂਰੀਆ ਤੇ ਡੀਏਪੀ? ਇਹਨੂੰ ਪਵੇਗੀ ਦੂਸਰੇ ਮਹੀਨੇ ਦੇ ਐਂਡ ਤੇ ਜਾ ਕੇ। ਤੇ ਡੀਏਪੀ ਪਹਿਲੇ ਹੀ ਪਵੇਗੀ? ਇਹ ਵੀ ਪਹਿਲੇ ਪਵੇਗੀ। ਠੀਕ ਹੋ ਗਿਆ। ਤੇ ਬਹੁਤ ਮਿਹਰਬਾਨੀ ਮੁਹੰਮਦ ਖਾਨ, ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ। ਤੁਸੀਂ ਆਪਣੇ ਟਰੈਕਟਰ ਦਾ ਕੰਮ ਕਰੋ ਤੇ ਮੇਰੇ ਨਾਲ ਦੂਜੇ ਕਿਸਾਨ ਭਾਈ ਨੂੰ ਉਹਨਾਂ ਤੋਂ ਗੱਲ ਕਰਨਾ। अस्सलाम वालेकुम जी। ਵਾਲੇਕੁਮ ਸਲਾਮ। ਕੀ ਹਾਲ ਭਾਈਜਾਨ? ਸ਼ੁਕਰ ਹੈ ਅੱਲਾਹ ਕੀ ਨਾਂ ਤੁਹਾਡਾ? ਮੁਹੰਮਦ ਸ਼ਬਾਨ। ਮੁਹੰਮਦ ਸ਼ਬਾਨ ਭਾਈ, ਤੁਸੀਂ ਕਿੰਨਾ ਜ਼ਮੀਂਦਾਰਾ ਕਰਦੇ ਹੋ? ਅਸੀਂ ਕਰਦੇ ਪਏ 60 ਏਕੜ। 60 ਕਿੱਲੇ ਦਾ? ਹਾਂਜੀ। ਕਿੰਨੇ ਕਿੱਲੇ ਆਲੂ ਲਾਏ ਨੇ? ਆਲੂ ਲਾਇਆ 40 ਕਿੱਲੇ। ਤੇ ਕਣਕ ਕਿੰਨੀ ਲਾਈ ਹੈ? ਕਣਕ ਹੈਗੀ ਹੈ 20 ਕਿੱਲੇ। 20 ਕਿੱਲੇ। ਮੈਨੂੰ ਇਹ ਦੱਸੋ ਵੀ ਆਲੂ ਦੀ ਖਾਦ ਮੁਕੰਮਲ ਕਰ ਲਈ ਹੈ? ਆਲੂ ਦੀ ਖਾਦ ਰੋ 2 ਤੇ ਮੁਕੰਮਲ ਕਰ ਲਈ ਹੈ। ਰੋ 2 ਤੋਂ? ਰੋ 2 ਤੇ ਅੱਛਾ ਤੇ ਖੋਮ ਰੋਡ ਤੇ। ਅੱਛਾ ਤੇ ਕਣਕ ਵਾਸਤੇ ਨਹੀਂ ਲੱਭਦੀ ਪਈ। ਅੱਛਾ ਅੱਲਾ ਕਰੇ ਕਿਸਾਨ ਹੀ ਤਾਂ ਵਾਲਿਆਂ ਦਾ ਭਲਾ, ਅੱਛਾ ਪੁਲਿਸ ਵਾਲਿਆਂ ਦਾ ਅੱਛਾ ਤੇ ਪਟਵਾਰੀਆਂ ਦਾ ਤੇ ਡੀਲਰਾਂ ਦਾ। ਡੀਲਰ ਤੇ ਜਾਵਣ ਹੀ ਅੱਲਾ ਕਰੇ ਤੇ ਨਿੱਗਰ ਜਾਵਣ ਅੱਛਾ ਚੁੱਕ ਕੇ ਪੈਸੇ ਲੈ ਤੇ। ਇਹ ਮਤਲਬ ਵੀ ਤਾਜਰ ਜ਼ਖੀਰਾ ਅੰਦੋਜ਼? ਹਾਂਜੀ ਹਾਂਜੀ ਇਹ 4 ਮੈਂ ਗੱਲਾਂ ਜਿਹੜੇ ਹਨ 4 ਬੰਦੇ ਹਾਂ ਇਹ ਬੇਈਮਾਨ ਇਹਨੂੰ ਅੱਲਾ ਹੀ ਨਾ ਕਰੇ ਬੇੜਾ ਗਰਕ। ਆ ਵੀ ਜਾਂ ਇਹਨਾਂ ਦਾ ਬੇੜਾ ਗਰਕ ਹੋ ਜਾਵੇ ਤੇ ਜਾਂ ਸਾਰੇ ਮਾਰ ਜਾਵਣ ਤੇ ਇਹ ਇਸ ਕੰਮ। ਸਹੀ ਗੱਲ ਹੈ, ਬਿਲਕੁਲ ਠੀਕ ਹੋ ਗਿਆ। ਦੋਸਤੋ ਤੁਸੀਂ ਇਹ ਜਿਹੜੀਆਂ ਕਿਸਾਨ ਦੀਆਂ ਨੇ ਜ਼ਾਤੀ ਤੇ ਦਿਲ ਦੀਆਂ ਗੱਲਾਂ, ਇਹ ਉਹ ਗੱਲਾਂ ਨੇ ਜਿਹੜੀਆਂ ਜ਼ੁਬਾਨ ਦੇ ਵਿੱਚੋਂ ਮਤਲਬ ਵੀ ਨਿਕਲਦੀਆਂ ਪਈਆਂ ਨੇ ਤੇ ਦਿਲ ਦੀ ਆਵਾਜ਼ ਹੈ ਵੀ ਇਹ 3-4 ਮਹਿਕਮੇ ਜਿਹੜੇ ਰਲੇ ਖੜੇ ਨੇ ਇਹ ਜਨਾਬ ਯੂਰੀਆ ਨੂੰ ਮਤਲਬ ਵੀ ਇੱਕ ਤਰ੍ਹਾਂ ਦਾ ਕਿਸਾਨ ਜਿਹੜੇ ਹੈਗੇ ਨੇ ਜ਼ਖੀਰਾ ਅੰਦੋਜ਼ੋਂ ਤਾਂ ਜ਼ਖੀਰਾ ਕੀਤੀ ਖੜੇ ਨੇ ਤੇ ਬਾਕੀ ਮਹਿਕਮੇ ਵੀ ਜਿਹੜਾ ਕੋਈ ਚੰਗਾ ਕੰਮ ਕੋਈ ਨਹੀਂ ਕਰਦੇ ਪਏ, ਜਿਹਦੀ ਵਜ੍ਹਾ ਨਾਲ ਇਹ ਮੁਸ਼ਕਲ ਪੈਦਾ ਹੁੰਦੀ ਪਈ ਹੈ। ਤੇ ਆਪਾਂ ਦੂਸਰਾ ਪਾਣੀ ਲਾ ਲਿਆ ਕਣਕ ਨੂੰ? ਨਹੀਂ ਕੋਈ ਹਾਲ ਹੀ ਰਹਿੰਦਾ ਹੈ। ਤੇ ਹੁਣ ਕੀ ਕਰੋਗੇ ਫਿਰ ਯੂਰੀਆ ਦੇ ਬਾਰੇ? ਬਸ ਐਵੇਂ ਬੇਸ ਅੱਲਾ ਦੇ ਸੁਪਰਦ, ਅੱਲਾ ਦੇ ਸੱਚੀ ਕਰਾਂਗਾ। ਸਹੀ ਹੋ ਗਿਆ। ਤੇ ਬਹੁਤ ਮਿਹਰਬਾਨੀ ਸ਼ਬਾਨ ਭਾਈ, ਤੁਸੀਂ ਬਹੁਤ ਕੀਮਤੀ ਗੱਲ ਦੱਸੀ ਹੈ। ਇਧਰ ਆਵੇ ਜੀ। ਆਓ ਜੀ ਮੇਰਾ ਇਹਨੇ
ਅੱਗੇ ਵੀ ਹਾਂਜੀ ਤੁਸੀਂ ਮੈਨੂੰ ਦੱਸੋ ਅਸਲਾਮ ਵਾਲੇਕੁਮ ਪਹਿਲੇ ਤਾਂ ਵਾਲੇਕੁਮ ਸਲਾਮ ਜੀ। ਸੁਣਾਓ ਖਾਦ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖਾਦ ਮੀਆਂ ਕਣਕ ਭੇਵਣੀ ਹੈ, ਖਾਦ ਕੋਲ ਲੱਭਦੀ, ਅੱਛਾ ਠੀਕ ਹੈ ਨਾ। ਹੁਣ ਉਵੇਂ ਪਾਣੀ ਲਾਵਣਾ ਹੈ। ਦੂਸਰਾ ਪਾਣੀ ਲਗਾਉਣਾ ਹੈ ਹਾਂਜੀ ਤੇ ਕੋਈ ਹੋਰ ਡੀਏਪੀ ਪਾ ਲਓ ਕਿ ਉਹ ਮਹਿੰਗੀ ਹੈ ਡੀਏਪੀ ਮੀਆਂ ਮੈਂ 9 ਦੀ ਬੋਰੀ ਕਿਵੇਂ ਪਾ ਸਕਦੇ ਹਾਂ? ਅੱਛਾ ਹਾਂਜੀ ਕਿੰਨੇ ਕਿੱਲੇ ਆਲੂ ਲਾਏ ਨੇ ਆਲੂ ਹੈਗੇ ਨੇ ਜੀ 20 ਕਿੱਲੇ, ਤੇ ਕਣਕ ਕਿੰਨੀ ਹੈ 7 ਕਿੱਲੇ ਜੀ। ਇਹਦਾ ਮਤਲਬ ਹੈ 7 ਕਿੱਲੇ ਫਿਰ ਅੱਲਾ ਦੇ ਸਪੁਰਦੀ ਹਾਂਜੀ ਅੱਲਾ ਦੇ ਸਪੋਰਟ ਤੇ ਆਲੂ ਪੱਟ ਲੈਣ ਕੋਈ ਨਾ ਆਲੂ ਖੜੇ ਨੇ ਜੀ। ਤੇ ਆਲੂਆਂ ਦਾ ਰੇਟ ਕਿਹਦਾ ਚੱਲਦਾ ਪਿਆ ਆਲੂ ਰੇਟ ਚੱਲਦਾ ਪਿਆ 1800 ਰੁਪਈਆ ਸੌਦੇ ਹੁੰਦੇ ਨੇ। ਗੁਜ਼ਾਰਾ ਹੋ ਜਾਸੀ ਦਾ ਹਾਂ ਗੁਜ਼ਾਰਾ ਹੋ ਜਾਂਦਾ ਤੇ ਤਾਂ ਪੂਰੇ ਹੀ ਹੋਣੇ ਨੇ। ਮਤਲਬ ਠੇਕਾ ਕੱਢੋਗੇ ਤੇ ਆਪਣੇ ਖਰਚਾ ਕੱਢੋਗੇ ਕਾਰ ਤੇ ਪੂਰੇ ਹੋਣੇ ਨੇ। ਚਲੋ ਆਤਮਤ ਖਾਲੀ ਹਾਂਜੀ ਅੱਲਾ ਦੇ ਸਵਾਲੀ ਹਾਂਜੀ ਠੀਕ ਹੋ ਗਿਆ ਬਹੁਤ ਮਿਹਰਬਾਨੀ ਜੀ। ਇੱਧਰ ਸਾਡੇ ਨਾਲ ਇੱਕ ਹੋਰ ਕਿਸਾਨ ਬਾਈ ਖੜੇ ਨੇ ਉਹਨਾਂ ਨਾਲ ਗੱਲ ਕਰ ਅਸਲਾਮ ਵਾਲੇਕੁਮ ਅਕਰਮਾਸ ਬਾਈ ਕੀ ਹਾਲ ਚਾਲ ਹੈ ਵੀ ਇਹ ਠੀਕ ਹੈ ਫਿਟ ਫਾਟ ਆਪਾਂ ਕਿੰਨੇ ਕੁ ਆਲੂ ਲਾਏ ਹੋਏ ਨੇ ਆਪਾਂ ਲਾਏ 12 ਕਿੱਲੇ, ਤੇ ਕਣਕ ਕਿੰਨੀ ਲਾਈ ਹੋਈ ਹੈ ਕਣਕ 10 ਕਿੱਲੇ ਤੇ ਤੁਸੀਂ ਦੱਸੋ ਯੂਰੀਆ ਸੌਖੀ ਲੱਭਦੀ ਪਈ ਜਾਂ ਔਖੀ ਲੱਭਦੀ ਹੀ ਨਹੀਂ ਪਈ। ਅਸੀਂ ਤਾਂ ਅੱਗੇ ਵੀ ਵੇਖਦੇ ਗਏ ਥਾਣੇ ਕੇ ਆਏ ਖੜੇ 2 ਟਰਾਲੇ, ਅੱਛਾ ਅਸੀਂ ਗਏ ਤਾਂ ਕੋਈ ਨਹੀਂ ਹੈਗਾ ਸਾਡੇ ਤੋਂ ਅੱਗੇ ਵੀ ਉਹਨਾਂ ਆ ਵਰਤਾ ਲਿਆ ਨੇ। ਉਹ 500 ਬੋਰੀ ਵਿੱਚ 100 ਬੋਰੀ 150 ਬੋਰੀ ਦਿੰਦੇ ਨੇ ਜਾਂ ਕਿਸਾਨਾਂ ਨੂੰ, ਤੇ ਜਿਹੜੇ ਬਾਕੀ ਦੀ ਹੈ ਉਹ ਦੁਕਾਨਾਂ ਵਾਲੇ ਆਪ ਰੱਖ ਲੈਂਦੇ ਨੇ, ਤਾਂ ਆਪ ਅਗਰ ਨਗਦਾਂ ਦੀ 24-2500 ਨੂੰ ਵੇਚ ਦਿੰਦੇ ਨੇ। ਅੱਛਾ ਤੁਸੀਂ ਮਾਸ਼ਾਅੱਲਾ ਤਿਆਰ ਤੂਰ ਹੋ ਤੇ ਖੜੇ ਜੇ ਖਾਦ ਤੇ ਵੱਲੇ ਕਿੱਧਰ ਚੱਲੇ ਨੇ ਖਾਦ ਵੱਲੇ ਜਾ ਰਿਹਾ ਵੇਲੀ ਜਾਂਦੇ ਉਹ ਕਿਵੇਂ ਅੱਜ ਕੀ ਕਰਨ ਚੱਲੇ ਨੇ ਉੱਥੇ ਉੱਥੇ 2 ਟਰਾਲੇ ਆਂਦੇ ਨੇ ਆਏ ਖੜੇ ਥਾਣੇ ਖੜੇ ਨੂੰ ਕੱਲ ਦੇ ਅੱਛਾ ਅੱਜ ਉਹਨਾਂ ਸੇਲ ਕਰਨੀ ਹੈ, ਉਸੇ ਉਹਦਾ ਪਤਾ ਕਰਨਾ। ਉਹ ਸਾਰੇ ਟੋਟਲ ਖਾਲੀ ਵਿਹਲਾ ਕਰਨਗੇ ਕਿ ਬਸ 100 ਬੋਰੀ ਜਿਸ ਬਸ ਤਰੀਕੇ ਐਵੇਂ ਹੀ ਪਰਚੀਆਂ ਕਿਤੇ ਦਿੰਦੇ ਨੂੰ ਉਹ 100 ਬੋਰੀ ਕਿਸੇ ਵਰਤੀ ਜਾਵੇ ਆਂਦੇ ਨੇ ਬਸ ਸਾਰਾ ਟਰਾਲਾ ਹੀ ਕਲੀਅਰ ਹੋ ਗਿਆ ਸਾਡਾ। ਕਲੀਅਰ ਹੋ ਗਿਆ ਹੁਣ ਤੁਸੀਂ ਘਰ ਜਾ ਸਕਦੇ ਜੀ ਘਰ ਜਾ ਕੇ ਤੂੰ ਕਿਹੜੇ ਵਿੱਚ ਬੰਦੇ ਖੜੇ ਹੁੰਦੇ ਨੂੰ ਹਾਂ ਉਹ ਕਿ ਸਾਰੇ ਬੰਦਿਆਂ ਨੇ ਸਾਨੂੰ ਵੀ ਕੋਈ ਹਰ ਬੰਦਾ ਆਂਦਾ ਮੈਨੂੰ ਵੀ ਨਹੀਂ ਡੀਜੀ ਮੈਨੂੰ ਵੀ ਨਹੀਂ ਡੀਜੀ, ਕਈਆਂ ਵਿੱਚ 10 ਕੁ ਬੰਦਿਆਂ ਨੂੰ 20 ਬੋਰੀਆਂ ਠੀਕ ਜਾਂਦੇ ਨੇ 30। ਅੱਛਾ ਬਾਕੀ ਉਹ ਸਾਰੇ ਆਂਦੇ ਦੁਕਾਨਦਾਰ ਆਂਦੇ ਨੇ ਵੀ ਉਹ ਸਾਰੀ ਖਾਦ ਮੁਕੰਮਲ ਹੋ ਗਈ, ਹੂੰ ਟਰਾਲਾ ਮੁੱਕ ਗਿਆ ਵਿਹਲਾ ਹੋ ਗਿਆ। ਮੇਰਾ ਟਰਾਲਾ ਖਾਲੀ ਆ ਹੁਣ, ਮੇਰੇ ਕੋਲ ਰਹੇ ਨੇ ਕਿ ਮੈਂ ਸਾਰੀ ਵੇਚ ਦਿੱਤੀ ਹੈ। ਅੱਛਾ ਸਹੀ ਹੋ ਗਿਆ ਇਹ ਥਾਣੇ ਦੇ ਵਿੱਚ ਜਾਣਾ ਪੈ ਸਿੱਧਾ ਜਾਂ ਉਹਨਾਂ ਦੇ ਵਿੱਚ ਆ ਵੇਲੀ ਉੱਥੇ ਹੀ ਵਿਕੇਗੀ ਉੱਥੇ ਹੀ ਵਿਕਦੀ ਮਹਿਕਮਾ ਵੇਚ ਰਿਹਾ। ਮਹਿਕਮਾ ਵੇਚਦਾ ਹੈ ਨਹੀਂ ਕਿਹੜਾ ਕਿੰਨਾ ਟਰਾਲਾ ਆਂਦਾ ਹੈ ਮੈਂ ਇੰਟਰਵਿਊ ਕੋ ਮਹਿਕਮਾ ਦਾ ਹੀ ਹੈ ਅੱਛਾ ਹਾਂ ਡੀਲਰ ਦਾ ਟਰਾਲਾ ਆਂਦਾ ਦੁਕਾਨ ਵਾਲੇ ਦਾ, ਉਹ ਆਪ ਵੇਚਦੇ ਨੂੰ ਤੇ ਪੁਲਿਸ ਵਾਲੇ ਨਾਲ ਵਿਕਵਾਉਂਦੇ ਨੂੰ, ਪੁਲਿਸ ਵਾਲੇ ਨਾਲ ਹਾਂਜੀ ਸੇਲ ਕਰਵਾਉਂਦੇ ਨੇ ਹਾਂਜੀ ਤੇ ਠੀਕ ਹੋ ਗਿਆ ਇਹਦਾ ਮਤਲਬ ਵੀ ਆਪਾਂ ਤਾਂ ਫਿਰ ਬੜੇ ਪਰੇਸ਼ਾਨ ਹੈ ਹਾਂਜੀ। ਤੇ 2500 ਦਾ ਫਿਰ ਆਪਾਂ ਨੂੰ ਪਹੁੰਚ ਵੀ ਮਿਲ ਸਕਦੀ ਹੈ ਤੁਹਾਰ ਬੰਦਾ ਪਹਿਲੇ ਤਾਂ ਆਂਦੇ ਨੂੰ 2500 ਵਾਲੇ ਵੀ ਆਂਦੇ ਸਾਡੇ ਕੋਲ ਕੋਈ ਨਹੀਂ ਹੈਗੀ, ਅੱਛਾ ਤੇ ਕਿਸੇ ਉਹਨਾਂ ਨੂੰ ਮਜਬੂਰ ਕਰੀਏ ਪੈਸੇ ਵੀ ਖਾਈਏ ਤਾਂ ਆਂਦੇ ਹੁਣ ਤੁਸੀਂ ਜਾਂਦੇ ਰਹੋ ਤੇ ਸ਼ਾਮੀ ਆ ਯਾਰ ਲੇਟ ਹੁੰਦੀ ਸੋਤਾ ਹੁੰਦਾ ਹੈ ਇਸ਼ਾ ਵਕਤ ਉਹ ਬਰੀਤ ਰਿਸ਼ਤਾ ਆ ਜਾਂਦਾ ਹੈ। ਅੱਛਾ ਬਰੀਕ ਆ ਜਾਂਦਾ ਹਾਂਜੀ ਸਹੀ ਹੋ ਜੇ ਗਿਆ ਕਿਸੇ ਲੈਣੀ ਹੋਵੇ ਉਹਨੇ ਉਹ ਗਲਾ ਦਿੰਦੇ ਨੂੰ। ਸਹੀ ਹੋ ਗਿਆ ਤੇ ਦੋਸਤੋ ਤੁਸੀਂ ਸੁਣਿਆ ਜਨਾਬ ਕਿਸਾਨਾਂ ਦੇ ਮੌਕਫ ਖਾਦ ਯੂਰੀਆ ਪਹਿਲੇ ਡੀਏਪੀ ਦਾ ਬੁਰਾਨ ਸੀ ਫਿਰ ਯੂਰੀਆ ਦਾ ਤੂੰ ਇਨਸ਼ਾਅੱਲਾ ਹੁਣ ਡੀਏਪੀ ਦਾ ਅੱਗੇ ਕਿਤੇ ਮਕਈ ਨੂੰ ਪੈਣੀ ਹੈ, ਹਾਂ। ਡੀਏਪੀ ਦਾ ਵੀ ਐਵੇਂ ਹੀ ਆਵਣਾ ਹੈ, ਡੀਏਪੀ ਨੂੰ ਡੀਏਪੀ ਵੀ ਨਹੀਂ ਲੱਭਣੀ ਹੁਣ। ਡੀਏਪੀ ਦਿੰਦੇ ਪਏ ਨੂੰ ਯੂਰੀਆ ਨਹੀਂ ਦਿੰਦੇ। ਅੱਛਾ ਵੇਖਿਆ ਸਹੀ ਹੋ ਡੀਏਪੀ ਗਿਆ ਹੁਣ ਦਿੰਦੇ ਪਏ ਨੂੰ ਯੂਰੀਆ ਨਹੀਂ ਦਿੰਦੇ। ਹੁਣ ਕਿਤੇ ਡੀਏਪੀ ਦੀ ਵਾਰੀ ਆਵਣੀ ਹੈ, ਉਸੇ ਉਹਨਾਂ ਆਖਣਾ ਉਹ ਕੋਈ ਉਹ ਜੀ 15000 ਨੂੰ ਦੇਣੇ ਹੈ 15000 ਨੂੰ ਦਿੰਦੇ ਮਤਲਬ ਵੀ ਕਿਸਾਨਾਂ ਵਾਸਤੇ ਮੁਸ਼ਕਲਾਤ ਹੀ ਇਹਨਾਂ ਇਹ ਹਕੂਮਤ ਜਿਹੜੀ ਹੈ ਨਾ ਕਿਸਾਨਾਂ ਵਾਸਤੇ ਮੇਰਾ ਖਿਆਲ ਵੀ ਫੇਲ ਹੋ ਚੁੱਕੀ ਹੈ। ਕਿਹੜੀ ਸ਼ਾਇਦ ਨਹੀਂ ਖਾਦ ਦੀ ਲੋੜ ਹੁੰਦੀ ਉਹ ਆਂਦੇ ਨੂੰ ਉਹ ਪਈ ਹੈ ਉਹ ਪਈ ਹੈ ਉਹ ਲੈ ਲਓ ਆਮ ਪਈ ਨੇ। ਅੱਛਾ ਅੱਛਾ ਸਹੀ ਹੋ ਗਿਆ ਤੇ ਦੋਸਤੋ ਜਿਸ ਤਰੀਕੇ ਕਿਸਾਨ ਸਾਡੇ ਇਲਾਕੇ ਦੇ ਪਰੇਸ਼ਾਨ ਨੇ ਬਿਲਕੁਲ ਜਨਾਬ ਇਹੀ ਤਰੀਕਾਕਾਰ ਪੂਰੇ ਪਾਕਿਸਤਾਨ 'ਚ ਹੋਇਆ ਪਿਆ ਹੈ, ਪੰਜਾਬ ਵਿੱਚ ਖਾਸ ਕਰ ਤੇ ਸਿੰਧ ਵਿੱਚ ਵੀ ਖਾਸ ਕਰ ਖਾਦ ਜਿਹੜੀ ਹੈ ਨਾ ਨਾਯਾਬ ਹੋ ਗਈ ਤੇ ਜਿੰਨੇ ਵੀ ਤਾਜਰ ਭਰਾ ਹੈਗੇ ਨੇ ਉਹਨਾਂ ਲੁਕਾ ਲਈ ਹੈ ਜ਼ਖੀਰਾ ਕਰ ਲਈ ਹੈ ਤੇ ਫਿਰ ਇਨਸ਼ਾਅੱਲਾ ਤਾਲਾ ਜਿਹੜੀ ਹੈਗੀ 1800 ਦੀ ਬੋਰੀ ਉਹ 2500 ਦੀ ਵੇਚਤੇ ਤੇ ਚੰਗੇ ਪੈਸੇ ਇਕੱਠੇ ਕਰਨਗੇ ਤੇ ਫਿਰ ਇਨਸ਼ਾਅੱਲਾ ਤਾਲਾ ਉਮਰੇ ਤੇ ਵੀ ਜਾਵਣਗੇ ਤੇ ਹੱਜ ਕਰਕੇ ਜ਼ਰੂਰ ਆਵਣਗੇ। ਉਹਨਾਂ ਦੇ ਜਿਹੜੀ ਹਰਾਮ ਦੀ ਕਮਾਈ ਕੀਤੀ ਹੋਈ ਉਸ ਤੇ ਹੱਜ ਕਰਨਗੇ ਤੇ ਕਹਣਗੇ ਜੀ ਅਸੀਂ ਤਾਂ ਹੁਣ ਹੱਜ ਕਰ ਰਹੇ ਹਾਂ ਤੇ ਸਾਡੇ ਗੁਨਾਹ ਖਤਮ ਹੋ ਗਏ ਨੇ। ਤੇ ਮੇਰਾ ਖਿਆਲ ਤਾਂ ਹੈ ਵੀ ਇਸ ਤਰੀਕੇ ਪੈਸਿਆਂ ਨਾਲ ਉਹ ਗੁਨਾਹ ਤੇ ਝਾੜ ਲੈਂਦੇ ਨੂੰ ਆਦੇ ਆਪੇ ਯਾਦ ਦੇ ਨਾ ਹੋਏ ਉਹ ਆਪ ਨਾਲ ਤਾਂ ਵੇਂਦਾ ਹੀ ਪਿਆ ਹੈ। ਹਾਂ ਬਿਲਕੁਲ ਜੀ ਇਨਸ਼ਾਅੱਲਾ ਤਾਲਾ ਜਿਸ ਤਰੀਕੇ ਇਹ ਆਪਣੇ ਆਪ ਨੂੰ ਹੱਜਾਂ ਕਰਨਗੇ ਵੀ ਹੱਜ ਕਰ ਰਹੇ ਨੇ ਤੇ ਗੁਨਾਹ ਸਾਡੇ ਝੜ ਗਏ ਨੇ ਮੇਰੇ ਹਿਸਾਬ ਨਾਲ ਤਾਂ ਅੱਲਾਹ ਤਾਲਾ ਵੀ ਨਹੀਂ ਕਬੂਲ ਕਰਨੀ ਇੱਥੇ ਤੋਂ ਵਿਖਾ ਲੈ ਸਨ ਦੁਨੀਆ ਨੂੰ ਜੀ ਇਨਸ਼ਾਅੱਲਾ ਤਾਲਾ ਕਬੂਲ ਕਿਉਂਕਿ ਜਿਹੜੀ ਹਰਾਮ ਦੀ ਕਮਾਈ ਹੁੰਦੀ ਹੈ ਨਾ ਉਹਦੇ ਤੇ ਨੇਕੀ ਨਹੀਂ ਮਿਲਦੀ ਹੁੰਦੀ ਜੋ ਮਰਜ਼ੀ ਕਰ ਲਾਵਣ। ਤੇ ਬਹੁਤ ਮਿਹਰਬਾਨੀ ਮੇਰੇ ਭਰਾਓ ਕਿਸਾਨੋ ਤੇ ਦੁਆ ਕਰੋ ਵੀ ਅੱਲਾਹ ਤਾਲਾ ਆਪਾਂ ਨੂੰ ਕਾਮਯਾਬੀ ਦੇਵੇਗਾ ਤੇ ਇੱਕ ਨਾ ਇੱਕ ਦਿਨ ਆਪਣੇ ਮਸਲੇ ਕੋਈ ਨਾ ਕੋਈ ਲੀਡਰ ਆ ਕੇ ਹੱਲ ਕਰੇਗਾ। ਲੇਕਿਨ ਕੁਛ ਨਾ ਕੁਛ ਆਪਾਂ ਨੂੰ ਵੀ ਸੋਚਣਾ ਚਾਹੀਦਾ ਤਾਂ ਆਪਾਂ ਨੂੰ ਵੀ ਨਾ ਯਕਜਹਿਤੀ ਕਰਨੀ ਚਾਹੀਦੀ ਇਕੱਠੇ ਹੋਣਾ ਚਾਹੀਦਾ ਤਾਂ ਕਿ ਜਦੋਂ ਵਿਸਾਖ ਆਵੇ
ਆਪਣੇ ਵੀ ਆ ਕੇ ਨਾ ਕਮਣ ਵੀ ਕੱਢ ਬਈ ਕਣਕ ਇਹਨਾਂ ਅੱਗੇ ਵੀ ਕਣਕ ਨਹੀਂ ਹੈਗੀ ਤੇ 4 ਦਿਨ ਆਪਾਂ ਵੀ ਇਹਨਾਂ ਨੂੰ ਸਬਰ ਕਰਵਾਈਏ। ਨਹੀਂ ਮੈਂ ਮਜ਼ਦੂਰੀ ਨਾਲ ਕਣਕ ਦੇਵਾਂਗੇ ਕਿਉਂਕਿ ਕਿਸਾਨ ਕੋਲ ਪੈਸੇ ਨਹੀਂ ਹੈਗੇ, ਆਲੂਆਂ ਦਾ ਰੇਟ ਕੋਈ ਨਹੀਂ ਹੈਗਾ ਤੇ ਆਲੂਆਂ ਦੇ ਕਿਤੇ ਤਿੰਨਾਂ ਦਾ ਰੇਟ ਆ, ਉਹ ਤੇ ਅੱਜ 1500 ਰੇਟ ਹੈਗਾ ਹੈ। ਉਹ ਕਿਸਾਨ ਕੋਲ ਤਾਂ ਪੈਸਾ ਨਹੀਂ ਹੈਗਾ, ਉਹ ਮਜ਼ਦੂਰੀ ਨਾਲ ਕਣਕ ਵੇਚੇਗਾ। ਇਹ ਮਜ਼ਦੂਰੀ ਨਾਲ ਕਣਕ ਦੋਸਤੋ ਕਿਸਾਨਾਂ ਦਾ ਮੌਕਫ ਹੈ ਵੀ ਕਿਸਾਨ ਤਾਂ ਮਜਬੂਰੀ ਨਾਲ ਜਨਾਬ ਕਣਕ ਵੀ ਵੇਚਣਗੇ ਕਿਉਂਕਿ ਕਿਸਾਨ ਤਾਂ ਮਜਬੂਰ ਹੈ। ਤੇ ਹੁਣ ਮੈਂ ਤੁਹਾਡੇ ਸਾਰੇ ਦੋਸਤਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।